ਉੱਥੇ ਜੇ ਛਤਰਪੌਲਾ ਹੋ ਗਏ ਤੇ ਰੋਕੇਗਾ ਕੌਣ? ਟਾਈਮ ਕਿੰਨਾ ਦੇਗਾ, ਕਿੰਨੇ ਕਿੰਨਾ ਚਿਰ ਬੋਲਣਾ, ਕਿੰਨੇ ਨਹੀਂ ਬੋਲਣਾ, ਡਿਬੇਟ ਦਾ ਹੀ ਨਹੀਂ ਪਤਾ ਜੀ। ਗੈਰ ਤਜਰਬੇਕਾਰ, ਬਦਨੀਅਤ। ਇੱਕ ਹੁੰਦਾ ਤਜਰਬਾ ਨਾ ਹੋਣਾ, ਨਾਲ ਬਦਨੀਤੀ ਹੈ। ਤੇ ਜਦੋਂ ਦੋਨੋਂ ਚੀਜ਼ਾਂ ਰਲ ਗਈਆਂ, ਐਂਡ ਰਿਜ਼ਲਟ ਡਿਜ਼ਾਸਟਰ ਹੈ। ਜੇ ਮਿਨਿਸਟਰ ਐਫੀਸ਼ੀਐਂਟ ਹੋਏ ਤੇ ਉਹ 45 ਘੰਟੇ ਵੀ ਨਹੀਂ ਬਹਿਣ ਦਿੰਦਾ। ਉਹਨੂੰ ਨੀਂਦ ਨਹੀਂ ਆਉਂਦੀ ਕਿ ਮੇਰੇ ਘਰ ਦੇ ਬਾਹਰ ਬੰਦੇ ਬੈਠੇ ਨੇ, ਮੈਨੂੰ ਲੋਕ ਮੇਰੇ ਬਾਰੇ ਕੀ ਵਿਚਾਰ ਕਰਨਗੇ। ਬਾਜਵਾ ਸਾਹਿਬ ਸਰਕਾਰ ਕਹਿੰਦੀ ਹੈ ਕਿ ਉਹਦੇ ਤੇ ਕੋਈ ਪੋਲੀਟੀਕਲ ਬੈਗੇਜ ਨਹੀਂ ਹੈ, ਬਾਕੀ ਪਾਰਟੀਆਂ ਤੇ ਪੋਲੀਟੀਕਲ ਬੈਗੇਜ ਹੈ ਕਿਉਂਕਿ ਸਰਕਾਰ ਨਵੀਂ ਹੈ। ਪਰ ਆ ਜਿਹੜਾ ਹੁਣ ਧੱਬਾ ਲੱਗਿਆ ਹੈ, ਜਿਸ ਤੇ ਸਰਕਾਰ ਜਾਂ ਮੰਤਰੀ ਇਹ ਕਹਿੰਦਾ ਹੈ ਕਿ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ ਜਿਹੜੇ ਲੋਕ ਧਰਨੇ ਲਾਉਂਦੇ ਨੇ। ਕੀ ਕਹੋਗੇ ਇਹੋ ਜਿਹੀ ਜਿਹੜੀ ਮਾਨਸਿਕਤਾ ਹੈ? ਦੇਖੋ, ਮੇਰਾ ਖਿਆਲ 75 ਸਾਲ ਦੀਆਂ ਸਾਰੀਆਂ ਸਰਕਾਰਾਂ 'ਚ ਇੰਨਾ ਬੈਗੇਜ ਨਹੀਂ ਸੀ ਜਿੰਨਾ 18 ਮਹੀਨਿਆਂ 'ਚ ਬੈਗੇਜ ਇਕੱਠਾ ਹੋ ਗਿਆ। ਕੋਈ ਇੱਕ ਸਿੰਗਲ ਪੰਜਾਬ ਦੀ ਸੜਕ ਵਿਖਾ ਦਿਓ ਜਿਹਦੇ ਤੇ ਉੱਤੇ ਅੱਜ ਪੰਜਾਬ ਦਾ ਕੋਈ ਨਾ ਕੋਈ ਵਰਗ ਧਰਨੇ ਤੇ ਨਹੀਂ ਬੈਠਾ। ਹਰ ਵਰਗ ਇਹ ਮਹਿਸੂਸ ਕਰ ਰਿਹਾ ਅਸੀਂ ਠੱਗੇ ਗਏ। ਅੱਜ ਵੇਖੋ ਨਾ, ਆਫੀਸ਼ੀਅਲ ਪਿੰਡ ਹੋਏ ਹਰਜੋਤ ਬੈਂਸ ਦਾ, ਇੱਥੇ ਨੌਜਵਾਨ ਬੱਚਿਆਂ ਨੂੰ ਬੈਠੇ 45 ਦਿਨ ਹੋ ਗਏ। ਇੱਕ ਮਿਨਿਸਟਰ ਦੀ ਮੂੰਹ ਬੋਲਦੀ, ਉਹਦੀ ਐਫੀਸ਼ੀਐਂਸੀ ਦੀ ਮੂੰਹ ਬੋਲਦੀ ਤਸਵੀਰ। ਜੇ ਮਿਨਿਸਟਰ ਐਫੀਸ਼ੀਐਂਟ ਹੋਏ ਤੇ ਉਹ 45 ਘੰਟੇ ਵੀ ਨਹੀਂ ਬਹਿਣ ਦਿੰਦਾ। ਉਹਨੂੰ ਨੀਂਦ ਨਹੀਂ ਆਉਂਦੀ ਕਿ ਮੇਰੇ ਘਰ ਦੇ ਬਾਹਰ ਬੰਦੇ ਬੈਠੇ ਨੇ, ਮੈਨੂੰ ਲੋਕ ਮੇਰੇ ਬਾਰੇ ਕੀ ਵਿਚਾਰ ਕਰਨਗੇ। ਐਂਡ ਦੇ ਕੇਅਰ ਟੂ ਹੂਟਸ। ਉਹ ਕਹਿੰਦੇ ਕਿ ਜਿੰਨਾ ਚਿਰ ਮਰਜ਼ੀ ਬੈਠੇ ਰਹੋ, ਦੱਸਦੇ ਹੂਟਰ ਮਾਰ ਕੇ ਨਿਕਲਦਾ ਇੱਥੇ। ਆਹ ਪ੍ਰਾਇਮਰੀ ਸਕੂਲ ਇਹਨਾਂ ਦੱਸਿਆ, ਚਲੋ ਮੇਰੇ ਕੋਲ ਅੱਜ ਜਾਇਆ ਨਹੀਂ ਜਾਣਾ, ਕਿਸੇ ਦਿਨ ਫੇਰ ਆਵਾਂਗਾ। ਉਹ ਕਹਿੰਦੇ ਇਹਦੇ ਆਪਣੇ ਪਿੰਡ ਦਾ ਪ੍ਰਾਈਵੇਟ ਜਿਹੜਾ ਗਵਰਨਮੈਂਟ ਦਾ ਪ੍ਰਾਇਮਰੀ ਸਕੂਲ ਹੈ, ਕਹਿੰਦੇ ਉਹਦੇ ਵੱਲ ਹੀ ਵੇਖੋ ਢਹਿ ਹੋਏ। ਪੰਜਾਬ ਢਹਿ ਹੈ। ਅਸੈਂਬਲੀ 'ਚੋਂ ਭੱਜ ਗਏ ਨੇ, ਤੁਸੀਂ ਵੇਖਿਆ ਨਹੀਂ। ਗਵਰਨਰ ਸਪੀਕਰ ਕਹਿੰਦਾ ਲੀਗਲ ਹੈ ਸੈਸ਼ਨ। ਅਮਨ ਅਰੋੜਾ ਕਿਤਾਬ ਕੱਢ ਕੇ ਸਾਬਤ ਕਰ ਰਿਹਾ ਲੀਗਲ ਹੈ। 15 ਮਿੰਟਾਂ ਬਾਅਦ ਸੀਐਮ ਬੋਲਦਾ ਤੇ ਗੱਲ ਤਸਲੀਮ ਕਰ ਲੈਂਦਾ ਕਿ ਅਸੀਂ ਇਹਦੀ ਇਜਾਜ਼ਤ ਇਸ ਸੈਸ਼ਨ ਦੀ ਹੁਣ ਸੁਪਰੀਮ ਕੋਰਟ 'ਚੋਂ ਲੈ ਕੇ ਆਵਾਂਗੇ। ਸੋ ਉਹਨੇ ਆਪ ਐਕਸੈਪਟ ਕਰ ਲਿਆ ਕਿ ਇਲੀਗਲ ਸੈਸ਼ਨ ਹੈ। ਗਵਰਨਮੈਂਟ ਨੂੰ ਕੁਝ ਬਿਲਕੁਲ ਗੈਰ ਤਜਰਬੇਕਾਰ ਨੇ, ਬਦਨੀਅਤ ਨੇ। ਇੱਕ ਹੁੰਦਾ ਤਜਰਬਾ ਨਾ ਹੋਣਾ, ਨਾਲ ਬਦਨੀਤੀ ਹੈ। ਤੇ ਜਦੋਂ ਦੋਨੋਂ ਚੀਜ਼ਾਂ ਰਲ ਗਈਆਂ, ਐਂਡ ਰਿਜ਼ਲਟ ਡਿਜ਼ਾਸਟਰ ਹੈ। ਪੰਜਾਬ ਦੇ ਆ ਵੇਖੋ, ਜੋ ਕੁਝ ਅੱਜ ਹੋ ਰਿਹਾ, ਇੱਕ ਨੌਜਵਾਨ ਬੱਚੀ ਜਿਹਦੇ ਆਪਣੇ ਵੀ ਫੈਮਿਲੀ ਆ ਖੁਦਕਸ਼ੀ ਕਰ ਜੇ, ਉਹਦੀ ਖੁਦਕਸ਼ੀ ਦਾ ਅੱਜ ਮਾਨਸਿਕ ਤੌਰ ਤੇ ਮੈਂ ਸਮਝਣਾ ਜਿੰਨੇ ਬੱਚੇ ਨੇ ਪੰਜਾਬ ਦੇ ਵਿੱਚ, ਮਾਨਸਿਕ ਤੌਰ ਤੇ ਸਾਰਿਆਂ ਤੇ ਇੰਨਾ ਜ਼ਿਆਦਾ ਬੋਝ ਹੈ। ਅੱਜ ਬਲਵਿੰਦਰ ਕੌਰ ਕੱਲੀ ਨਹੀਂ, ਬਾਕੀਆਂ ਨੂੰ ਵੀ ਟੋਕ ਕੇ ਵੇਖੋ, ਦੇ ਆਰ ਇਨ ਅ ਸਿਮਿਲਰ ਸਿਚੁਏਸ਼ਨ। ਜੀ ਸਰ, ਜਿਹੜੀ ਡਿਬੇਟ ਦੀ ਗੱਲ ਹੋ ਰਹੀ ਹੈ, ਜਿਹਦੇ ਲਈ ਵਿਧਾਨ ਸਭਾ ਬਣੀ ਹੈ, ਪਰ ਉਹ ਡਿਬੇਟ ਕਿਤੇ ਹੋਰ ਰੱਖੀ ਗਈ ਹੈ, ਉਹਦਾ ਹਿੱਸਾ ਤੁਸੀਂ ਬਣ ਰਹੇ ਹੋ ਜਾਂ ਨਹੀਂ, ਤੇ ਉਹਦੇ ਤੇ ਕੀ ਟਿੱਪਣੀ? ਬੇਟਾ ਤੁਸੀਂ ਮੈਨੂੰ ਦੱਸੋ, ਮੇਰਾ ਤੁਸੀਂ ਆਡੀਟੋਰੀਅਮ ਦੱਸਦਾ, ਕੋਈ ਤੁਸੀਂ ਡਿਬੇਟ ਕਰਨੀ ਹੈ। ਹਰ ਸਪੋਰਟ ਦਾ ਕੋਈ ਕਾਇਦਾ ਕਾਨੂੰਨ ਹੁੰਦਾ। ਤੁਸੀਂ ਕ੍ਰਿਕਟ ਖੇਡਦੇ ਹੋ, ਹਾਕੀ ਖੇਡਦੇ ਹੋ, ਵਾਲੀਬਾਲ ਖੇਡਦੇ ਹੋ, ਬਾਸਕਟਬਾਲ ਖੇਡਦੇ ਹੋ, ਗੋਲਫ ਖੇਡਦੇ ਹੋ, ਉਹਦਾ ਕਾਇਦਾ ਕਾਨੂੰਨ ਹੈ। ਹੁਣ ਨਾ ਇਹਦਾ ਮੋਡੀਏਟਰ ਕੋਈ ਤੈਅ ਹੋਇਆ, ਮੋਡੀਏਟ ਕੌਣ ਕਰੇਗਾ? ਉੱਥੇ ਜੇ ਛਤਰਪੌਲਾ ਹੋ ਗਏ ਤੇ ਰੋਕੇਗਾ ਕੌਣ ਜੀ? ਟਾਈਮ ਕਿੰਨਾ ਦੇਗਾ, ਕਿੰਨੇ ਕਿੰਨਾ ਚਿਰ ਬੋਲਣਾ, ਕਿੰਨੇ ਨਹੀਂ ਬੋਲਣਾ, ਕਿੰਨੇ ਬੋਲਣ ਤੋਂ ਬਾਅਦ ਜਿੰਨਾ ਜਵਾਬ ਦੇਣਾ ਕਿੰਨੇ ਟਾਈਮ ਦਾ ਹੋਣਾ, ਟੋਟਲ ਡਿਬੇਟ ਕਿੰਨੇ ਟਾਈਮ ਦੀ ਹੋਣੀ, ਕਿਹੜੇ ਸਬਜੈਕਟਸ 'ਤੇ ਡਿਬੇਟ ਹੈ, ਉਹ ਕਿਸੇ ਨੂੰ ਡਿਬੇਟ ਦਾ ਹੀ ਨਹੀਂ ਪਤਾ ਜੀ। ਫਿਰ ਅੰਦਰ ਕਿੰਨੀ ਸੀਟਿੰਗ ਕਪੈਸਿਟੀ ਹੈ? 4 ਪਾਰਟੀਆਂ ਨੇ, ਜੇ 400 ਦੀ ਹੈ ਤਾਂ 100 ਪਾਸ ਸਾਰਿਆਂ ਕੋਲ ਜਾਏਗਾ ਕਿ ਇਹਨਾਂ ਨੇ ਆਪਣਾ ਸਾਰਾ ਗੁੰਡਾ ਅੰਸਰ ਅੰਦਰ ਸੀਟੀਆਂ ਮਾਰਨ ਵਾਸਤੇ, ਚੀਕਾਂ ਮਾਰਨ ਵਾਸਤੇ ਭਾ ਲੈਣਾ। ਸਾਰੇ ਕੈਮਰੇ ਆਪਣੇ ਲਾ ਲੈਣੇ ਵਿਧਾਨ ਸਭਾ ਵਰਗਾ। ਮੈਂ ਕਹਿੰਦਾ ਮਤਲਬ ਹੈ ਕਿ ਕੀ ਸਾਰੀ ਪ੍ਰੈਸ ਨੂੰ ਅਲਾਓ ਕਰਨਗੇ ਕਿ ਉੱਥੇ ਕਹਿਣਗੇ ਇਹਦਾ ਮੈਨੂੰ ਚਿਹਰਾ ਪਸੰਦ ਨਹੀਂ, ਇਹਨੂੰ ਮੈਂ ਅੰਦਰ ਨਹੀਂ ਜਾਣ ਦੇਣਾ, ਕਿਉਂਕਿ ਲੁਧਿਆਣੇ ਵਿੱਚ ਪ੍ਰਬੰਧ ਪੰਜਾਬ ਪੁਲਿਸ ਦੇ ਹੱਥ 'ਚ ਹੀ ਹੋਣਾ। ਸਰ ਇੱਕ ਹੋਰ ਗੱਲ, ਐਂਡ ਫਿਰ ਡਿਬੇਟ ਕਰਨਾ ਚਾਹੇ, ਵਿਧਾਨ ਸਭਾ ਇਜ਼ ਦੀ ਬੈਸਟ ਪੋਸੀਬਲ ਜਗ੍ਹਾ। ਉੱਥੋਂ ਭੱਜ ਗਿਆ, ਜਿੱਥੇ ਵੀ ਚਾਹੇਗਾ ਵੇਖਾਂਗੇ ਪਹਿਲੇ।